ਅੰਸਾਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਰ। ਸਭ ਤੋਂ ਪਹਿਲਾਂ ਤਾਂ ਮੈਂ ਚਾਹਾਂਗਾ ਕਿ ਇਹ ਜਿਹੜੀ IMF ਨੇ ਇੱਕ ਮਨਜ਼ੂਰੀ ਦਿੱਤੀ ਹੈ, ਇਹਦੇ ਹਵਾਲੇ ਨਾਲ ਦੱਸੋ ਸਰ ਕਿ ਕੀ ਫਰਕ ਪਵੇਗਾ ਇੱਕ ਆਮ ਆਦਮੀ ਦੀ ਜ਼ਿੰਦਗੀ ਤੇ, ਇਹ ਕੋਈ ਫਾਇਦਾਮੰਦ ਵੀ ਹੈ ਪਾਕਿਸਤਾਨ ਵਾਸਤੇ ਨਹੀਂ, ਇਹ ਹੈ ਕੀ ਚੀਜ਼? शुक्रिया इनवाइट करने का। देखो सब तो पहले तो ये चीज़ है समझने की जरूरत है और अपने नाज़रीन वास्ते भी कि IMF का जो प्रोग्राम है ना, ये बुनियादी तौर पर ये साड़ी जी इकोनॉमी की हेल्थ है उसनों डिफाइन करता है। ठीक है, राय रास्त उस तरह का आवाम नाल लिंक नहीं है, लेकिन चूंकि दी शरायत होंदियां ने जेड़े काम असी आप करने होंदे ने और नहीं कर पाते, साड़ियां नलायकियां कह लो, साढ़े हथ बंदे दे होंदे ने या साड़ी विल नहीं होंदी, ठीक है, वो फिर IMF सानू बन के ते वो काम करवाता है क्योंकि उन्हें सानू पैसे दिते होंदे ने दूसरे मालियाती इदारे की तरह उन्हें अपने पैसे वापस लेने होंदे ने, फिर वो कहंदा कि तुसीं पैसे सानू वापस किस तरह करोगे। ठीक है, लेकिन साडा जिहड़ा इतराज़ है ना बतौर एक जर्नलिस्ट के तौर के उत्ते भी कि सारे वो इकदामात जिस दे नाल इस मुल्क की जिहड़ी गरीब आवाम है या पिछड़ा होया तबका ਉਹਦੇ ਉੱਤੇ ਜਿਹੜਾ ਨੈਗੇਟਿਵ ਇੰਪੈਕਟ ਆਉਂਦਾ ਉਹਦੇ ਉੱਤੇ ਤੇ IMF ਬਹੁਤ ਸਖਤ ਹੋ ਜਾਂਦਾ ਹੈ। ਠੀਕ ਹੈ, ਇਹ ਕੰਮ ਕਰੋ ਜਿਸ ਤਰ੍ਹਾਂ ਹੁਣ ਇਸ ਦੇ ਵਿੱਚ ਵੀ ਉਹਨਾਂ ਨੇ ਡੂ ਮੋਰ ਦਾ ਬਹੁਤ ਕੁਝ ਕਿਹਾ। ਠੀਕ ਹੈ, ਇਹ ਗੁੱਡੀ ਗੁੱਡੀ ਤੇ ਅਸੀਂ ਕਹਿ ਰਹੇ ਹਾਂ, ਵਜ਼ੀਰ ਆਜ਼ਮ ਨੇ ਵੀ ਇਸ ਨੂੰ ਸਰਾਹ ਦਿੱਤਾ ਹੈ ਔਰ ਇਹਦੇ ਵਿੱਚ ਕੋਈ ਦੋ ਰਾਏ ਵੀ ਨਹੀਂ ਹੈ ਕਿ ਇਸ ਦਾ ਫਾਇਦਾ ਵੀ ਹੋਏਗਾ। ਮੁਲਕੀ ਸਟਾਕ ਮਾਰਕੀਟ ਦੇ ਉੱਤੇ ਇਹਦਾ ਐਸਾ ਅਸਰ ਪਿਆ ਕਿ ਉਸਨੇ ਇੱਕ ਨਈ ਹੱਦ ਅੱਜ ਜਿਹੜੀ ਹੈ ਕ੍ਰਾਸ ਕੀਤੀ ਹੈ ਔਰ ਕੋਈ 1600-1700 ਪੁਆਇੰਟ ਜਿਹੜੀ ਹੈ ਉਹ ਜ਼ਿਆਦਾ ਹੋਈ ਹੈ, ਉੱਪਰ ਗਈ ਹੈ, ਬੰਦ ਹੋਈ ਹੈ ਕਿ ਅਰਬਾਂ ਰੁਪਏ ਦਾ ਜਿਹੜਾ ਬੈਨੀਫਿਟ ਹੋਇਆ। ਲੇਕਿਨ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਕਿ ਇਹਦਾ ਆਮ ਲੋਕਾਂ ਨੂੰ ਕੀ ਫਾਇਦਾ ਹੋਏਗਾ, ਠੀਕ ਹੈ, ਆਮ ਲੋਕਾਂ ਨੂੰ ਫਾਇਦਾ ਇਹਦਾ ਉਸ ਸੂਰਤ 'ਤੇ ਹੋਏਗਾ ਕਿ ਜਿਹੜਾ ਕਿ ਹੁਕੂਮਤ ਦਾਅਵੇ ਕਰ ਰਹੀ ਹੈ ਕਿ ਸਾਡੀ ਇਕਨੋਮੀ ਜਿਹੜੀ ਹੈ ਉਹ GDP ਉਹਦੀ ਬਿਹਤਰ ਹੋ ਰਹੀ ਹੈ ਔਰ ਇਸੇ ਤਰ੍ਹਾਂ ਮਹਿੰਗਾਈ ਜਿਹੜੀ ਹੈ ਉਹ ਕੰਟਰੋਲ ਹੋਣਾ ਸ਼ੁਰੂ ਹੋ ਗਈ ਹੈ ਔਰ ਹੁਕੂਮਤ ਦੇ ਇਕਦਾਮਾਤ ਦੀ ਵਜ੍ਹਾ ਤੋਂ ਜ਼ਰ ਮੁਬਾਦਲਾ ਬਿਹਤਰ ਹੋਣਾ ਸ਼ੁਰੂ ਹੋ ਗਿਆ ਹੈ, ਸਰਮਾਇਆਕਾਰੀ ਬਿਹਤਰ ਹੋਣਾ ਸ਼ੁਰੂ ਹੋ ਗਈ ਹੈ। ਇਸ ਦਾ ਜਦੋਂ ਤੱਕ ਟ੍ਰਿਕਲ ਡਾਊਨ ਇਫੈਕਟ ਨਹੀਂ ਨਾ ਆਣਾ ਆਮ ਲੋਕਾਂ ਤੱਕ, ਉਸ ਵਕਤ ਤੱਕ ਇਹ ਸਿਰਫ ਅਲਫਾਜ਼ ਦਾ ਗੋਰਖ ਧੰਦਾ ਕਹਿ ਲਓ, ਉਸ ਵਕਤ ਤੱਕ ਤੁਸੀਂ ਇਹਨੂੰ ਲਫਾਜ਼ੀ ਕਹਿ ਲਓ, ਉਸ ਵਕਤ ਤੁਸੀਂ ਇਸ ਨੂੰ ਸਿਰਫ ਇਹ ਕਹਿ ਲਓ ਕਿ ਬੁੱਕ ਐਡਜਸਟਮੈਂਟ ਕਹਿ ਲਓ ਜਾਂ ਜਿਹੜਾ ਤੁਸੀਂ ਆਲਮੀ ਮਾਲੀਆਤੀ ਇਦਾਰਿਆਂ ਨੂੰ ਕੰਪਲਾਈਂਸ ਦੇਣਾ ਉਹ ਤੁਸੀਂ ਕਹਿ ਲਓ ਕਿ ਤੁਸੀਂ ਕੰਪਲਾਈਂਸ ਕਰ ਰਹੇ ਹੋ। ਜਦੋਂ ਤੱਕ ਆਮ ਆਦਮੀ ਦੀ ਜ਼ਿੰਦਗੀ ਦੇ ਉੱਤੇ ਇਹਦੇ ਅਸਰਾਤ ਜ਼ਾਹਿਰ ਨਹੀਂ ਹੋਣਾ ਸ਼ੁਰੂ ਹੋਣਗੇ ਉਸ ਵਕਤ ਤੱਕ ਆਮ ਆਦਮੀ ਇਹ ਮਹਿਸੂਸ ਨਹੀਂ ਕਰੇਗਾ ਔਰ ਉਹ IMF ਨੂੰ ਕ੍ਰਿਟਿਸਾਈਜ਼ ਕਰਦਾ ਹੀ ਰਹੇਗਾ। ਇਹਦੇ ਵਿੱਚ ਜਿਹੜੀ ਚੀਜ਼ ਕਰਨ ਦੀ ਹੈ ਨਾ, ਜਿਹੜੀ ਅਸੀਂ ਕਹਿੰਦੇ ਜਿਹੜੀ ਮਿਸਿੰਗ ਹੈ, ਉਹ ਅਸ਼ਰਾਫੀਆ ਹੈ ਨਾ, ਜਿਹੜੀ ਉਸਨੇ ਆਪਣੀ ਰਿਪੋਰਟ ਦੇ ਵਿੱਚ ਵੀ ਲਿਖਿਆ। ਠੀਕ, ਦੇਖੋ ਕੌਲ ਔਰ ਫੇਲ ਦਾ ਜਿਹੜਾ ਤਜ਼ਾਦ ਹੈ ਨਾ ਉਹ ਸਾਡੇ ਆਈ ਨਹੀਂ ਹੁੰਦਾ, ਉਹ ਵੀ ਕਿਸੇ ਨਾ ਕਿਸੇ ਮਸਲੇ ਦਾ ਸ਼ਿਕਾਰ ਹੁੰਦੇ ਨੇ। ਠੀਕ ਹੈ, ਉਹ ਵੀ ਕਹਿੰਦੇ ਨੇ ਕਿ ਉਹਨਾਂ ਦੀ ਟੀਮ ਨੇ ਵੀ ਜ਼ਾਹਿਰ ਆਪਣੀ ਕਾਰਕਰਦਗੀ ਵੇਚਣੀ ਹੁੰਦੀ ਹੈ ਕਿ ਅਸੀਂ ਇੱਕ ਪ੍ਰੋਗਰਾਮ ਵੇਚ ਕੇ ਆਏ ਹਾਂ, ਸਾਨੂੰ ਇਤਨੇ ਅਰਬ ਡਾਲਰ ਆਉਣ, ਉਹਨਾਂ ਨੇ ਵੀ ਆਪਣੀ ਨੌਕਰੀ ਹਲਾਲ ਕਰਨੀ ਹੈ ਨਾ। ਤੇ ਲੇਕਿਨ ਉਹ ਡਾਇਗਨੋਸਟਿਕ ਜਿਹੜੀ ਰਿਪੋਰਟ ਉਹਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਰਪਸ਼ਨ, ਗੁੱਡ ਜਿਹੜੀ ਗਵਰਨੈਂਸ ਇਸ ਮੁਲਕ ਦਾ ਅਹਿਮ ਇਸ਼ੂ ਹੈ, ਅਸ਼ਰਾਫੀਆ ਇਸ ਮੁਲਕ ਦਾ ਅਹਿਮ ਇਸ਼ੂ ਹੈ, ਮਾਫੀਆ ਇਸ ਮੁਲਕ ਦਾ ਅਹਿਮ ਇਸ਼ੂ ਹੈ, ਸ਼ੂਗਰ ਮਾਫੀਆ ਦਾ ਉਹਦੇ ਵਿੱਚ ਜ਼ਿਕਰ ਕੀਤਾ। PTI ਦੇ ਦੌਰ ਦੇ ਵਿੱਚ ਚੀਨੀ ਕਿਸ ਤਰੀਕੇ ਨਾਲ ਕੀ ਉਹਦੇ ਨਾਲ ਖੇਲ ਕੀਤਾ ਗਿਆ, ਬਕਾਇਦਾ ਉਹਦੇ ਜ਼ਿਕਰ ਕੀਤਾ ਗਿਆ। ਲੰਬੀ ਰਿਪੋਰਟ ਹੈ ਜ਼ਾਹਿਰ, ਉਹਦੇ 'ਚ ਸਾਰੀ ਤੇ ਦੱਸਣੀ ਜਾ ਸਕਦੀ ਹੈ। ਅੱਜ ਤੱਕ ਕੁਝ ਨਹੀਂ ਹੋਇਆ। ਠੀਕ, ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਕਹਿੰਦੇ ਹੋ ਕਿ ਜੀ ਗਰਦਿਸ਼ੀ ਕਰਜ਼ਾ ਘੱਟ ਕਰਨਾ ਹੈ, ਉਹਦੇ ਵਾਸਤੇ ਤੁਸੀਂ ਹੁਣ ਇਹਦੇ ਵਿੱਚ ਵੀ ਲਿਖਿਆ ਕਿ ਜੀ ਤੁਸੀਂ ਬਿਜਲੀ ਔਰ ਗੈਸ ਦੇ ਜਿਹੜੀ ਟੈਰਿਫ ਐਡਜਸਟਮੈਂਟ ਹੈ ਉਹ ਟਾਈਮਲੀ ਕਰਦੇ ਰਹੋ। ਠੀਕ ਹੈ, ਉਹਦਾ ਮਤਲਬ ਇਹ ਹੀ ਹੈ ਕਿ ਬਈ ਜਿਹੜਾ ਕੋਈ ਡਿਫਰੈਂਸ ਆਉਂਦਾ ਤੇ ਉਹ ਤੁਸੀਂ ਕੰਜ਼ਿਊਮਰ ਦੇ ਉੱਤੇ ਪਾਸ ਔਨ ਕਰੋ। ਠੀਕ ਹੈ, ਇਹ ਅਗਰ ਤੁਸੀਂ ਆਮ ਲੋਕਾਂ ਦੇ ਉੱਤੇ ਪਾਸ ਔਨ ਕਰਵਾਉਂਦੇ ਹੋ ਤੇ ਜਿਸ ਇਸ਼ਰਾਫੀਆ ਨੂੰ ਤੁਸੀਂ ਖੁਦ ਇਤਰਾਫ ਕਰ ਰਹੇ ਹੋ ਕਿ ਉਹ ਸਾਡੇ ਮੁਲਕ ਦੇ ਮਸਾਇਲ ਦੀ ਵਜ੍ਹਾ ਹੈ ਜਾਂ ਜੜ ਹੈ, ਤੁਸੀਂ ਉਸ ਦੇ ਉੱਤੇ ਕੱਟ ਲਗਾਉਣ ਦੇ ਉੱਤੇ, ਉਸ ਦੇ ਉੱਤੇ ਬੋਝ ਪਾਉਣ ਦੇ ਉੱਤੇ ਤੁਸੀਂ ਉਸ ਤਰ੍ਹਾਂ ਜ਼ੋਰ ਕਿਉਂ ਨਹੀਂ ਦਿੰਦੇ, ਕਿਉਂ ਨਹੀਂ ਤੁਸੀਂ ਪ੍ਰਾਇਰ ਐਕਸ਼ਨ ਰੱਖਦੇ ਕਿ ਜਦੋਂ ਤੱਕ ਤੁਸੀਂ ਇਸ਼ਰਾਫੀਆ ਦੇ ਉੱਤੇ ਜਿਹੜਾ ਇਸ ਤਰ੍ਹਾਂ ਕੱਟ ਨਹੀਂ ਲਗਾਓਗੇ ਤੇ ਅਸੀਂ ਤੁਹਾਨੂੰ ਕਿਸ ਨਹੀਂ ਰਿਲੀਜ਼ ਕਰਾਂਗੇ। ਅਗਰ ਤੁਸੀਂ ਇਹ ਕਹਿ ਸਕਦੇ ਹੋ ਕਿ ਬਿਜਲੀ ਦੀ ਕੀਮਤ ਨਹੀਂ ਵਧਾਓਗੇ, ਐਡਜਸਟਮੈਂਟ ਪਾਸ ਔਨ ਨਹੀਂ ਕਰੋਗੇ, ਪੈਟਰੋਲ ਨਹੀਂ ਪਾਸ ਔਨ ਕਰੋਗੇ ਤੇ ਅਸੀਂ ਤੁਹਾਨੂੰ ਕਿਸ ਨਹੀਂ ਦੇਵਾਂਗੇ, ਤੁਸੀਂ ਇਹ ਨਹੀਂ ਰੱਖ ਸਕਦੇ ਕਿ ਇਹ ਇਸ਼ਰਾਫੀਆ ਨੇ, ਇਹਨਾਂ ਨੇ ਇਹ ਟੈਕਸ ਚੋਰੀ ਕੀਤੀ ਹੈ, ਇਹ ਮਰਾਹਤ ਲੈ ਰਹੇ ਨੇ, ਇਹ ਛੂਟ ਲੈ ਰਹੇ ਨੇ, ਇਹ ਛੂਟ ਜਦੋਂ ਤੱਕ ਤੁਸੀਂ ਖਤਮ ਨਹੀਂ ਕਰੋਗੇ ਅਸੀਂ ਨਹੀਂ ਤੁਹਾਨੂੰ ਕਿਸ ਨਹੀਂ ਦੇਵਾਂਗੇ। ਇਸ ਦੇ ਵਿੱਚ ਵੀ ਉਹਨਾਂ ਨੇ ਦੁਬਾਰਾ ਇਹ ਕਿਹਾ ਔਰ ਹੁਕੂਮਤ ਨੇ ਵੀ ਯਕੀਨ ਦਹਾਨੀ ਕਰੀ ਹੈ ਕਿ ਅਸੀਂ ਟੈਕਸ ਦੀ ਜਿਹੜੀ ਗੈਰ ਜ਼ਰੂਰੀ ਛੂਟ ਹੈ, ਦੇਖੋ ਮੁਬਹਮ ਅਲਫਾਜ਼ ਯੂਜ਼ ਕੀਤੇ ਜਾਂਦੇ ਨੇ ਕਿ ਗੈਰ ਜ਼ਰੂਰੀ ਛੂਟ, ਕਿਆ ਇਹ ਗੈਰ ਜ਼ਰੂਰੀ ਛੂਟ ਨਹੀਂ ਹੈ ਕਿ ਜਿਹੜੇ ਇਸ਼ਰਾਫੀਆ ਜਿਹਨੂੰ ਦੇਖੋ ਜਿਹੜਾ ਬੰਦਾ ਲੈਂਦਾ ਹੀ 10-20 ਹਜ਼ਾਰ ਜਾਂ 25 ਹਜ਼ਾਰ ਜਾਂ 30 ਹਜ਼ਾਰ ਉਹਦੇ ਉੱਤੇ ਇਤਨਾ ਬੋਝ ਹੈ ਬਿੱਲਾਂ ਦਾ, ਉਸ ਨੂੰ ਅਗਰ ਤੁਸੀਂ ਥੋੜਾ ਰਿਲੀਫ ਦੇ ਦਿਓਗੇ ਤੇ ਉਹਨੂੰ ਬਹੁਤ ਉਹਦੇ ਲਈ ਬੜਾ ਰਿਲੀਫ ਹੈ, ਉਹਦੀ ਜ਼ਿੰਦਗੀ ਬਹੁਤ ਸੌਖੀ ਹੋ ਸਕਦੀ ਹੈ। ਬਿਲਕੁਲ ਇਸ ਤਰ੍ਹਾਂ। ਲੇਕਿਨ ਜਿਸ ਦੇ ਕੁੱਤੇ ਬਿੱਲੀਆਂ ਦਾ ਜਿਹੜੀ ਖੁਰਾਕ ਦਾ ਜਿਹੜਾ ਖਰਚਾ ਹੈ ਉਹ ਮਹੀਨੇ ਦਾ ਕੋਈ ਲੱਖਾਂ ਦੇ ਵਿੱਚ ਹੈ, ਅਗਰ ਉਸ ਨੂੰ ਕੋਈ ਥੋੜਾ ਜਿਹਾ ਆਪਣੀ ਕਿੱਟੀ ਦੇ ਵਿੱਚੋਂ ਜ਼ਿਆਦਾ ਦੇਣਾ ਪੈ ਜਾਏਗਾ ਤਾਂ ਉਹਦੇ ਉੱਤੇ ਕੋਈ ਫਰਕ ਨਹੀਂ ਪਏਗਾ। ਸਰ ਮੇਰੀ ਗੱਲ ਮੈਂ ਇਹ ਸਵਾਲ ਹੀ ਕਰਾਂਗਾ, ਮੇਰਾ ਇਹ ਕੰਸਰਨ ਹੈ ਰਿਪੋਰਟ ਦਾ ਇਕਨੋਮੀ ਦੇ ਉੱਤੇ, ਅਗਰ ਇਕਨੋਮੀ ਦੇ ਵਿੰਡੋ ਨੂੰ ਅਗਰ ਤੁਸੀਂ ਲਓ ਤੇ ਅੱਛਾ ਇੰਪੈਕਟ ਤੁਹਾਨੂੰ ਅੱਜ ਨਜ਼ਰ ਵੀ ਆਇਆ ਔਰ ਹੈ ਵੀ ਹੈ। ਠੀਕ ਹੈ, ਇਨਵੈਸਟਰ ਕੌਨਫੀਡੈਂਸ ਬਿਲਡ ਹੁੰਦਾ, ਇਨਵੈਸਟਰ ਆਉਂਦਾ ਹੈ। ਠੀਕ ਹੈ, ਫਿਰ ਤੁਹਾਡਾ ਜਿਹੜਾ ਹੈ ਜਿਸ ਤਰ੍ਹਾਂ ਤੁਸੀਂ ਰੈਮਿਟੈਂਸਿਸ ਵਾਲੀ ਗੱਲ ਕੀਤੀ ਹੈ ਆਂਦੀ, ਪੋਰਟਫੋਲੀਓ ਇਨਵੈਸਟਮੈਂਟ ਆਉਂਦੀ ਹੈ।
ਠੀਕ ਹੈ। ਇਕਨੋਮਿਕ ਇੰਡੀਕੇਟਰਸ ਜਿਹੜੇ ਨੇ ਉਹ ਬਿਹਤਰ ਬਿਹਤਰ ਹੋਣੇ ਹੁੰਦੇ ਨੇ, ਚਾਹੀਦੇ ਨੇ। ਬਿਲਕੁਲ। ਲੇਕਿਨ ਉਸ ਵਕਤ ਤੱਕ ਇਹ ਸਾਰੀ ਚੀਜ਼ਾਂ ਆਰਜ਼ੀ ਹੋ ਰਹਿੰਦੀਆਂ ਨੇ ਕਿ ਜਿਸ ਵਕਤ ਤੱਕ ਤੁਸੀਂ ਜਿਹੜੀਆਂ ਇਸਲਾਹਾਤ ਤੁਸੀਂ ਕਹਿੰਦੇ ਹੋ, ਉਹਨਾਂ ਨੂੰ ਕਾਗਜ਼ਾਂ ਚੋਂ ਨਿਕਲ ਕੇ ਗਰਾਊਂਡ ਰਿਐਲਿਟੀਜ਼ ਨੂੰ ਮੱਦੇਨਜ਼ਰ ਰੱਖ ਕੇ ਔਰ ਉਹਨਾਂ ਦੇ ਮੁਤਾਬਕ ਤੁਸੀਂ ਉਹਨਾਂ ਨੂੰ ਅਨਾਉਂਸ ਕਰਕੇ ਔਰ ਫਿਰ ਉਸ ਦੀ ਲੈਟਰ ਐਂਡ ਸਪਿਰਿਟ ਦੇ ਮੁਤਾਬਕ ਇੰਪਲੀਮੈਂਟ ਕਰਾਓਗੇ। ਜਦੋਂ ਤੱਕ ਤੁਸੀਂ ਇਹ ਨਹੀਂ ਕਰਾਓਗੇ, ਤੁਸੀਂ ਦੇਖੋ IMF ਦੇ ਕਿੰਨੇ ਪ੍ਰੋਗਰਾਮ ਦੇ ਵਿੱਚ ਜਾ ਚੁੱਕੇ ਹਨ, ਸਾਡੀ ਪੋਜੀਸ਼ਨ ਉਹ ਇਲਾਸਟਿਕ ਵਾਲੀ ਹੈ। ਸਾਨੂੰ ਡੰਡਾ ਦਿੰਦੇ ਨੇ, ਖਿੱਚਦੇ ਜਾਓ। ਜਦੋਂ ਤੱਕ ਅਸੀਂ IMF ਦੇ ਪ੍ਰੋਗਰਾਮ ਵਿੱਚ ਹੁੰਦੇ ਹਾਂ, ਅਸੀਂ ਚੀਜ਼ਾਂ ਬਿਹਤਰ ਕਰਦੇ ਹਾਂ ਥੋੜ੍ਹੀਆਂ ਜਿਹੀਆਂ, ਜੋ ਹੀ ਥੋੜ੍ਹੇ ਜਿਹੇ ਪਿੱਛੇ ਹਟਦੇ ਨੇ, ਇਲਾਸਟਿਕ ਦੀ ਤਰ੍ਹਾਂ ਉਹ ਚੀਜ਼ ਫਿਰ ਜਾਂਦੀ ਹੈ ਤੇ ਫਿਰ ਉਹ ਰਿਵਰਸ ਜਿੱਥੇ ਹੁੰਦੀ ਹੈ ਆਪਣੀ ਪੋਜੀਸ਼ਨ ਉਸ ਤੋਂ ਵੀ ਪਿੱਛੇ ਚਲੀ ਜਾਂਦੀ ਹੈ। ਤੇ ਲਿਹਾਜ਼ਾ ਸਾਨੂੰ ਹੋਮ ਗਰਾਊਂਡ ਜਿਹੜੀਆਂ ਇਸਲਾਹਾਤ ਨੇ ਉਸ ਦੇ ਉੱਤੇ ਸਾਨੂੰ ਸਾਰਾ ਪਤਾ ਹੈ ਕਿ ਅਸੀਂ ਕਿਸ ਤੇ ਕੱਟ ਲਗਾਉਣਾ। ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਕਿਹੜੀਆਂ ਚੀਜ਼ਾਂ ਰੋਕ ਲਈਏ ਤੇ ਸਾਡਾ ਨਾ ਤੇ ਮਾਮਲਾ ਇਕਨੋਮੀ ਦਾ ਬਿਹਤਰ ਸਿਸਟਮ ਰੁਕ ਸਕਦਾ ਹਾਂ, ਬਿਹਤਰ ਹੋ ਹੈ, ਨਾ ਕਿਸੇ ਦੀ ਜਿਹੜੀ ਹੈ ਕੋਈ ਤੁਸੀਂ ਕਹਿ ਲਓ ਕਿ ਨਾ ਕਾਰੋਬਾਰ ਜ਼ਿੰਦਗੀ ਔਰ ਕਾਰੋਬਾਰ ਹਕੂਮਤ ਜਿਹੜਾ ਉਹ ਵੀ ਨਹੀਂ ਮੁਤਾਸਰ ਹੋ ਸਕਦਾ। ਠੀਕ ਹੈ। ਇਹ ਸਾਰਾ ਇਹਨਾਂ ਨੂੰ ਪਤਾ। ਅਸਲ ਮਸਲਾ ਇਹ ਹੈ ਕਿ ਵਿਲ ਨਹੀਂ ਹੈ। ਅਸੀਂ ਲਿਪ ਸਰਵਿਸ ਕਰਦੇ ਮੇਰਾ ਇਹੀ ਸਵਾਲ ਸਰ, ਇਹ ਸਵਾਲ ਮੇਰਾ ਇਹੀ ਹੈ। ਮੈਂ ਪੁੱਛਣਾ ਇਹ ਚਾਹ ਰਿਹਾ ਸਾਂ, ਵੇਖੋ ਟ੍ਰਿਕਲ ਡਾਊਨ ਇਫੈਕਟ ਜ਼ਾਰੀ ਗੱਲ ਜ਼ਰੂਰੀ ਹੈ। ਤੁਸੀਂ ਆਪੇ ਹੀ ਕਹਿ ਚੁੱਕੇ ਹੋ ਕਿ ਜੀ ਜਦ ਤੱਕ ਗਰੀਬ ਆਦਮੀ ਨੂੰ ਫਾਇਦਾ ਨਹੀਂ ਪਹੁੰਚੇਗਾ ਤੇ ਇਹ ਤੇ ਸਾਰੇ ਠੀਕ ਹੈ, ਉੱਤੇ ਮਾਮਲਾਤ ਚੱਲ ਰਹੇ ਨੇ, ਕਰਜ਼ੇ ਵੀ ਅਸੀਂ ਲੈਣੇ ਆ, ਕਿਸ਼ਤਾਂ ਵੀ ਵਾਪਸ ਕਰਨੇ ਆ, ਲੇਕਿਨ ਮਸਲਾ ਇਹ ਹੋ ਰਿਹਾ ਕਿ ਅਸ਼ਰਾਫੀਆ ਤੇ ਕਿਉਂ ਸਾਡੇ ਮੁਲਕ ਵਿੱਚ ਖਲੂਸ ਨੀਅਤ ਕੋਈ ਨਹੀਂ? ਕਿਉਂ? ਵਜ੍ਹਾ ਕੀ ਹੈ ਕਿ ਆਖਿਰ ਹਰ ਦਫਾ ਟੈਕਸ ਲਾਇਆ ਜਾਂਦਾ ਹੈ ਜਾਂ ਕੋਈ ਡਾਇਰੈਕਟ ਜਾਂ ਇਨਡਾਇਰੈਕਟ ਟੈਕਸ ਲਾਇਆ ਜਾਂਦਾ ਹੈ ਜਾਂ ਕੁਝ ਵੀ ਹੁੰਦਾ ਹੈ। ਇੱਕ ਤੇ ਜਿਤਨੇ ਵੀ ਅਗਰ ਫਾਇਦੇ ਹੋ ਰਹੇ ਨੇ, ਸਟਾਕ ਮਾਰਕੀਟ ਉੱਤੇ ਜਾ ਰਹੀ ਹੈ, ਦੂਸਰੇ ਮਾਮਲਾਤ ਹੋ ਰਹੇ ਨੇ, ਤੇ ਉਹਨਾਂ ਦਾ ਟ੍ਰਿਕਲ ਡਾਊਨ ਇਫੈਕਟ ਜਿਹੜਾ ਹੈ ਉਹ ਗਰੀਬ ਆਦਮੀ ਤੱਕ ਨਹੀਂ ਪਹੁੰਚ ਰਿਹਾ। ਤੇ ਦੂਜਾ ਇਹ ਦੱਸੋ ਕਿ ਉਹਨਾਂ ਕਿਹੜੇ ਉਹ ਇਸਲਾਹਾਤ ਨੇ ਜਿਹਦੇ ਨਾਲ, ਮੈਂ ਤਾਂ ਹੁਣ ਗਰੀਬ ਆਦਮੀ ਦੀ ਗੱਲ ਕਰਾਂਗਾ ਨਾ, ਮੈਂ ਗਰੀਬ ਆ, ਤੁਸੀਂ ਗਰੀਬ ਹੋ, ਪਿੱਛੇ ਜਿੰਨੇ ਸਾਡੇ ਸਟਾਫ ਦੇ ਲੋਕ ਨੇ ਉਹ ਸਾਰੇ ਗਰੀਬ ਨੇ, ਤੇ ਅਸ਼ਰਾਫੀਆ ਤੇ ਬੈਠੀ ਉਹਨਾਂ ਨੇ ਤੇ ਜਿੰਨੇ ਵੀ ਕਵਾਨੀਨ ਬਣਾਣੇ, ਜਿੰਨੇ ਵੀ ਆਪਣੇ ਆਪ ਨੂੰ ਫਾਇਦੇ ਦੇਣੇ, ਆਪਣੇ ਆਪ ਨੂੰ ਦੇਣੇ, ਤੇ ਗਰੀਬ ਆਦਮੀ ਦਾ ਕੀ ਬਣੇਗਾ? ਸਰ ਵਜ੍ਹਾ ਕੀ ਹੈ ਕਿ ਆਖਿਰ ਗਰੀਬ ਆਦਮੀ ਤੱਕ ਇਹ ਸਾਰਾ ਮਾਮਲਾ ਨਹੀਂ ਪਹੁੰਚਦਾ? ਤੁਸੀਂ ਆਪਣੇ ਜਿਹੜਾ ਸਵਾਲ ਕੀਤਾ ਨਾ ਉਸ ਦੇ ਵਿੱਚ ਇੱਕ ਜਵਾਬ ਵੀ ਤੁਸੀਂ ਤੁਹਾਡਾ ਚਾਹੀਦਾ ਸੀ। ਅਸਲ ਸਭ ਤੋਂ ਵੱਡੀ ਚੀਜ਼ ਤੇ ਵਿਲ ਹੀ ਹੈ। ਠੀਕ ਹੈ। ਜਦੋਂ ਤੁਸੀਂ ਵਿਲ ਦੇਖੋ, ਚਾਈਨਾ ਤੁਹਾਡੇ ਤੋਂ ਬਾਅਦ ਆਜ਼ਾਦ ਹੋਇਆ, ਤੁਹਾਡੇ ਕੋਲ ਕਰਜ਼ਾ ਲੈਂਦਾ ਸੀ, ਬਿਲਕੁਲ ਹੈ। ਉਹਨਾਂ ਦੀ ਕਿਆਦਤ ਬੈਠੀ, ਉਹਨਾਂ ਨੇ ਤੈਅ ਕੀਤਾ ਐਨਫ ਇਜ਼ ਐਨਫ। ਠੀਕ ਹੈ। ਫਿਰ ਉਹਨਾਂ ਨੇ ਕਰਕੇ ਦਿਖਾਇਆ। ਉੱਥੇ ਵੀ ਹਲੇ ਵੀ ਕਰਪਸ਼ਨ ਹੈ ਬਿਲकुल है। लेकिन कैरेट एंड स्टिक है उधर। ठीक है। उत्थे सजा भी उस तरह सख्त है। मैं अभी हूँ एक जगह बैठा सी थोड़ी देर पहले, तो उत्थे मैं जिक्र हो रहा सी, तो उन्होंने 4 हाई ऑफिशियल नूं हैंग किया कुछ दिन पहले। बिल्कुल है, बिल्कुल कुछ दिन पहले खबर आई। बिल्कुल है। तो मसला यह है कि जो तुसी एक विल कर लेंदे हो ना कि जी असीं ये काम करना है, हाँ, और फिर तुसी अपने ज़ाती मफादात तो निकल आंदे हो, ਤੁਸੀਂ ਕਹਿੰਦੇ ਅਸੀਂ ਕੌਮ ਨੂੰ ਔਰ ਬਤੌਰ ਮੁਲਕ, ਬਤੌਰ ਇੱਕ ਨੇਸ਼ਨ ਚੱਲਣਾ ਹੈ, ਖਲੂਸਨੀਅਤ ਸਾਰਾ ਕੁਝ ਹੋ ਜਾਂਦਾ। ਖਲੂਸਨੀਅਤ ਅਸਲ ਜਿਹੜਾ ਫੁਕਦਾਨ ਹੈ ਉਹ ਵਿਲ ਦਾ ਹੈ। ਔਰ ਇਹ ਜਿਹੜੇ ਸਾਰੇ ਇਕਦਾਮਾਤ ਕੀਤੇ ਜਾਂਦੇ ਨੇ ਨਾ, ਔਰ ਪਾਲਿਸੀ ਮੇਕਿੰਗ ਦੇ ਵਿੱਚ ਸਾਰੇ ਲੋਕ ਮੌਜੂਦ ਹੁੰਦੇ ਨੇ ਜੀ। ਔਰ ਜਦੋਂ ਤੁਸੀਂ ਨੈਸ਼ਨਲਿਜ਼ਮ ਨੂੰ ਛੋੜ ਕੇ ਇੰਡੀਵਿਜੂਅਲਿਜ਼ਮ ਦੇ ਉੱਤੇ ਪਾਲਿਸੀਆਂ ਬਣਾਓਗੇ ਤਾਂ ਫਿਰ ਇਹੀ ਹੋਏਗਾ। ਔਰ ਦੂਸਰੀ ਗੱਲ ਇਹ ਕਿ ਸਾਨੂੰ ਜਿਹੜਾ ਮਾਡਲ ਹੈ ਨਾ ਸਾਡੇ ਅਸ਼ਰਾਫੀਆ ਨੂੰ ਵੀ ਔਰ ਹਕੂਮਤ ਨੂੰ ਵੀ, ਉਹ ਕੰਸਟਰਕਟਿਵ ਮਾਡਲ ਅਪਣਾਉਣਾ ਪਏਗਾ ਇਕਨੋਮੀ ਦਾ। ਠੀਕ ਕਿ ਉਹ ਕੰਸਟਰਕਟਿਵ ਮਾਡਲ ਜਿਹੜਾ ਹੈ ਉਹ ਚੱਲਦਾ ਤੇ ਧੀਰੇ ਧੀਰੇ ਹੈ, ਲੇਕਿਨ ਉਹ ਨਸਲਾਂ ਨੂੰ ਪਾਲਦਾ ਔਰ ਪਾਇਦਾਰ ਬੜਾ ਹੁੰਦਾ ਹੈ। ਉਹ ਕਿਸ ਤਰ੍ਹਾਂ ਸਰ? ਕਿ ਮੈਂ ਦੇਖੋ ਨਾ, ਇਹ ਹੁਣ ਸਾਡੇ ਜਿਹੜੇ ਬੁਹਰਾਨ ਨੇ, ਜੀ, ਇਹ ਡਿਸਟਰਕਟਿਵ ਮਾਡਲ ਹੈ। ਅਸੀਂ ਬੁਹਰਾਨ ਪੈਦਾ ਕਰਕੇ ਪੈਸਾ ਕਮਾਉਂਦੇ ਹਾਂ। ਸਹੀ। ਕੋਈ ਅਸੀਂ ਅੱਛਾ ਕੰਮ ਵੀ ਕਰਨ ਜਾਂਦੇ ਹਾਂ, ਉਹਦੇ ਪਿੱਛੇ ਵੀ ਜਿਹੜੀ ਸਾਡੀ ਸੋਚ ਹੁੰਦੀ ਹੈ ਨਾ, ਸਭ ਤੋਂ ਪਹਿਲੇ ਨੈਗੇਟਿਵ ਸੋਚ ਹੁੰਦੀ ਹੈ। ਕਿ ਮਿਸਾਲ ਦੇ ਤੌਰ ਤੇ ਦੇਖੋ ਨਾ, ਥਿਊਰੀ ਚੱਲ ਰਹੀ ਹੈ ਹੁਣ, ਠੀਕ ਹੈ ਨਹੀਂ ਹੈ, ਇਹ ਹੁਣ ਹੈਲਮਟ ਵਾਲਾ ਇੱਕ ਛੋਟਾ ਜਿਹਾ ਇਸ਼ੂ ਦਿੰਦੇ ਹਾਂ, ਇਹ ਬਿਲਕੁਲ ਹੋਣਾ ਚਾਹੀਦਾ। ਦੁਨੀਆ ਦੇ ਉੱਤੇ ਟ੍ਰੈਫਿਕ ਦੇ ਕਵਾਨੀਨ ਇਤਨੇ ਸਖਤ ਨੇ, ਸਾਡੇ ਆ ਇਤਨੇ ਨਰਮ ਨੇ ਕਿ ਤੁਸੀਂ ਉਹਦਾ ਨਤੀਜਾ ਵੀ ਦੇਖ ਰਹੇ ਹੋ ਕਿ ਠੀਕ ਹੈ, ਨੁਕਸਾਨ ਵੀ ਹੋ ਰਿਹਾ ਹੈ। ਲੇਕਿਨ ਕੀ ਹੈ, ਇਹ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਅਗਰ ਇਹ ਗਲਤ ਵੀ ਹੈ ਨੈਰੇਟਿਵ, ਤੇ ਇਸ ਨੂੰ ਆ ਕੇ ਕਲੀਅਰ ਕਰੇ।